ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੇ ਸਲਾਮ ਸਾਰੇ ਦੋਸਤਾਂ ਨੂੰ। ਇਸ ਵੇਲੇ ਅਸੀਂ ਖੜੇ ਹਾਂ ਹੋਟਲ ਦੇ ਵਿੱਚ ਔਰ ਅੱਜ ਦਾ ਖਾਸ ਪਲਾਨ ਅਸੀਂ ਉਸ ਥਾਂ ਤੇ ਜਾ ਰਹੇ ਹਾਂ ਜਿਸ ਥਾਂ ਦੇ ਨਾਲ ਬਹੁਤ ਜ਼ਿਆਦਾ ਐਸੋਸੀਏਸ਼ਨ ਰਹੀ ਹੈ ਬਾਬਾ ਨਾਨਕ ਸਰਕਾਰ ਦੀ, ਪੰਜਾਬ ਦੀ, ਔਰ ਜਿਵੇਂ ਕਿ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਪੰਜਾਬੀ ਤਾਰੀਖ ਦੀ। ਧਾਰਮਿਕ ਤਾਰੀਖ ਕਿਸੇ ਖਿੱਤੇ ਦੀ ਤਾਰੀਖ ਵੀ ਬਣਦੀ ਹੈ। ਸੋ ਅੱਜ ਅਸੀਂ ਉਸ ਧਰਤੀ ਤੇ ਚੱਲੇ ਹਾਂ ਜਿੱਥੇ ਬਾਬਾ ਨਾਨਕ ਸਰਕਾਰ ਉਹਨਾਂ ਦਾ ਜਨਮ ਹੁੰਦਾ ਹੈ। ਮੇਰੀ ਮੁਰਾਦ ਹੈ ਨਨਕਾਣਾ ਸਾਹਿਬ। ਨਨਕਾਣਾ ਸਾਹਿਬ ਦੇ ਵਿੱਚ ਬਾਬਾ ਨਾਨਕ ਸਰਕਾਰ ਦਾ ਨਾ ਸਿਰਫ ਜਨਮ ਹੁੰਦਾ ਹੈ ਬਲਕਿ ਉੱਥੇ ਉਹਨਾਂ ਦਾ ਬਚਪਨ ਵੀ ਗੁਜ਼ਰਦਾ ਹੈ, ਉੱਥੇ ਹੀ ਉਹਨਾਂ ਦੀ ਜਵਾਨੀ ਬੀਤਦੀ ਹੈ। ਜਿੱਥੇ ਗੁਰਦੁਆਰਾ ਜਨਮ ਸਥਾਨ ਜਾਵਾਂਗੇ ਉੱਥੇ ਅਸੀਂ ਗੁਰਦੁਆਰਾ ਬਾਲੀਲਾ ਵੀ ਜਾਵਾਂਗੇ ਜਿੱਥੇ ਉਹ ਖੇਡਦੇ ਸੀ ਆਪਣੀ ਹਮ ਉਮਰ ਬੱਚਿਆਂ ਦੇ ਨਾਲ। ਫਿਰ ਅਸੀਂ ਜਿੱਥੇ ਉਹ ਆਪਣੀ ਤਾਲੀਮ ਲੈ ਰਹੇ ਸਨ ਗੁਰਦੁਆਰਾ ਪੱਟੀ ਸਾਹਿਬ, ਅਸੀਂ ਉੱਥੇ ਵੀ ਜਾਵਾਂਗੇ। ਫਿਰ ਅਸੀਂ ਗੁਰਦੁਆਰਾ ਤੰਬੂ ਸਾਹਿਬ ਵੀ ਜਾਵਾਂਗੇ। ਗੁਰਦੁਆਰਾ ਤੰਬੂ ਸਾਹਿਬ ਦਾ ਬੜਾ ਖੂਬਸੂਰਤ ਇਤਿਹਾਸ ਹੈ ਕਿ ਜਦੋਂ ਬਾਬਾ ਨਾਨਕ ਸਰਕਾਰ ਸੱਚਾ ਸੌਦਾ ਕਰਕੇ ਵਾਪਸ ਮੁੜਦੇ ਹਨ ਅਤੇ ਜਿੱਥੇ ਆ ਕੇ ਬਹਿੰਦੇ ਆ ਜਿਸ ਵਣ ਦੇ ਥੱਲੇ, ਉਹ ਵਣ ਅੱਜ ਵੀ ਸਲਾਮਤ ਹੈ। ਅਸੀਂ ਉਹ ਵਣ ਵੀ ਦੇਖਾਂਗੇ ਔਰ ਉਸ ਤੋਂ ਬਾਅਦ ਫਿਰ ਅੱਗੇ ਨਨਕਾਣਾ ਸਾਹਿਬ ਦੇ ਬਾਕੀ ਗੁਰਦੁਆਰਿਆਂ 'ਚ ਮੱਥਾ ਟੇਕਦੇ ਹੋਏ ਅਸੀਂ ਆਪਣਾਂਗੇ ਗੁਰਦੁਆਰਾ ਸੱਚਾ ਸੌਦਾ, ਜਿੱਥੋਂ ਬਾਬਾ ਨਾਨਕ ਸਰਕਾਰ ਨੇ ਸੱਚਾ ਸੌਦਾ ਕੀਤਾ ਸੀ। ਉੱਥੋਂ ਦੇ ਜਿਹੜੇ ਜੋਗੀ ਬੈਠੇ ਸਨ, ਜਿਹੜੇ ਫਕੀਰ ਬੈਠੇ ਸਨ, ਸੰਤ ਬੈਠੇ ਸਨ, ਉਹਨਾਂ ਨੂੰ 20 ਰੁਪਏ ਦਾ ਜੋ ਲੰਗਰ ਚਖਾਇਆ, ਉਹ ਲੰਗਰ ਅੱਜ ਥਾਂ ਥਾਂ 'ਤੇ ਵੰਡਿਆ ਜਾ ਰਹੀ ਹੈ। ਸੋ ਅੱਜ ਦਾ ਦਿਨ ਬੜਾ ਸਾਡਾ ਤਾਰੀਖੀ ਦਿਨ ਹੈ ਔਰ ਇਹਦੇ ਨਾਲ ਬਾਬਾ ਨਾਨਕ ਸਰਕਾਰ ਦੀ ਫਿਲਾਸਫੀ ਵੀ ਬਹੁਤ ਹੱਦ ਤੱਕ ਜੁੜੀ ਹੋਈ ਹੈ। ਸੋ ਮੈਂ ਖੁਸ਼ਬਖਤ ਹਾਂ ਕਿ ਸਾਰੇ ਲੋਕ ਇਸ ਟਾਈਮ ਮੇਰੇ ਨਾਲ ਹਨ ਔਰ ਅਸੀਂ ਤਿਆਰ ਹੋ ਚੁੱਕੇ ਹਾਂ ਔਰ ਬੜੀ ਹੀ ਤੁਸੀਂ ਕਹਿ ਲਓ ਕਿ ਮਾਨਤਾ ਦੇ ਨਾਲ ਅੱਜ ਇਹ ਲੋਕ ਤਿਆਰ ਹਨ ਜਾਣ ਵਾਸਤੇ ਉਸ ਖਾਸ ਥਾਂ 'ਤੇ ਜਿੱਥੇ ਬਾਬਾ ਜੀ ਦਾ ਹੈ। ਕੀ ਕਹਿਣਾ ਚਾਹੋਗੇ ਦਵਿੰਦਰ ਕੌਰ ਜੀ ਅੱਜ ਦੇ ਹਵਾਲੇ ਦੇ? ਮੇਰੇ ਮਨ 'ਚ ਇਸ ਵੇਲੇ ਤੇ ਉਹੀ ਆ ਰਿਹਾ ਹੈ ਕਿ ਜੋ ਇਸ ਵੇਲੇ ਭਾਵਨਾਵਾਂ ਆ ਬਿਆਨ ਨਹੀਂ ਕੀਤੀਆਂ ਜਾਂਦੀਆਂ। ਕਦੇ ਸੋਚਿਆ ਵੀ ਨਹੀਂ ਸੀਗਾ ਵੀ ਇਹ ਅਸੀਂ ਐਕਸਪੀਰੀਅੰਸ ਕਰਾਂਗੇ, ਸਾਨੂੰ ਇਹ ਮੌਕਾ ਮਿਲੂਗਾ। ਸੋ ਇਟਸ ਕੈਨਟ ਡਿਸਕ੍ਰਾਈਬ। ਕਮਲੇਸ਼ ਜੀ ਕੀ ਕਹਿਣਾ ਚਾਹੋਗੇ? ਜੀ ਨਨਕਾਣਾ ਸਾਹਿਬ ਜਾਣਾ ਆ ਤੇ ਬਹੁਤ ਖੁਸ਼ੀ ਹੈ ਕਿਉਂਕਿ ਸਾਰਿਆਂ ਨੂੰ ਇਹ ਨਹੀਂ ਮਿਲਦੀ ਆਉਣ ਦਾ। ਇੱਥੇ ਆਉਣ ਦਾ ਵੀ ਕਾਫੀ ਹੁੰਦਾ, ਪਹਿਲਾਂ ਤੁਹਾਨੂੰ ਸਾਰਾ ਪ੍ਰੋਗਰਾਮ ਬਣਾਉਣਾ ਪੈਂਦਾ ਤੇ ਫਿਰ ਤੁਸੀਂ ਆ ਸਕਦੇ ਹੋ ਤੇ ਬਹੁਤ ਖੁਸ਼ੀ ਹੋ ਰਹੀ ਹੈ। ਤੁਸੀਂ ਕੀ ਕਹਿਣਾ ਚਾਹੋਗੇ ਮੈਡਮ? ਫਿਰ ਅਸੀਂ ਕਿਉਂਕਿ ਅਸੂਲ ਹੈ ਦੁਨੀਆ ਭਰ ਦਾ ਕਿ ਲੇਡੀਜ਼ ਫਸਟ, ਦੁਨੀਆ ਤੋਂ ਹੋ ਕੇ ਫਿਰ ਅਸੀਂ ਮੁੰਡਿਆਂ ਵੱਲ ਅਸੀਂ ਲੇਡੀਜ਼ ਤੇ ਮੁੰਡੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਵਾਹਿਗੁਰੂ ਜੀ ਦੀ ਜਿਨ੍ਹਾਂ ਨੇ ਸਾਨੂੰ ਅੱਜ ਦਾ ਮੌਕਾ ਦਿੱਤਾ। ਅਸੀਂ ਆਪਣੇ ਗੁਰੂਆਂ ਦੀ ਧਰਤੀ ਤੇ ਜਾ ਰਹੇ ਹਾਂ ਜਿੱਥੇ ਉਹਨਾਂ ਨੇ ਜਨਮ ਲਿਆ ਸੀ। ਇਹ ਦੇਖੋ ਸਾਡੀ ਸਾਰਿਆਂ ਦੀ ਕਿਸਮਤ ਹੀ ਹੈਗੀ ਹੈ ਜਿਹੜੇ ਅਸੀਂ ਅੱਜ ਇੱਥੇ ਪਹੁੰਚ ਸਕੇ ਹੈਗੇ ਹਾਂ। ਛੋਟੇ ਹੁੰਦਿਆਂ ਤੋਂ ਇਹੀ ਸਾਡਾ ਹਮੇਸ਼ਾ ਖਿਆਲ ਰਿਹਾ ਹੈਗਾ। ਅਸੀਂ ਸੋਚਦੇ ਰਹੇ ਹਾਂ ਕਿ ਕਦੇ ਸਾਨੂੰ ਚਾਂਸ ਮਿਲੇਗਾ ਕਿ ਨਹੀਂ ਮਿਲੇਗਾ ਤੇ ਅਸੀਂ ਬੜੀ ਧੰਨਵਾਦੀ ਹਾਂ ਕਿ ਅੱਜ ਤੁਸੀਂ ਸਾਡਾ ਇਹ ਜਿਹੜਾ ਸੁਪਨਾ ਸੀਗਾ ਉਹ ਤੁਸੀਂ ਪੂਰਾ ਕਰ ਰਹੇ ਹੈਗੇ ਹੋ ਤੇ ਗੁਰੂ ਨਾਨਕ ਦੇਵ ਜੀ ਦੀ ਧਰਤੀ ਤੇ ਜਿੱਥੇ ਉਹਨਾਂ ਦਾ ਜਨਮ ਹੋਇਆ ਹੈ ਉੱਥੇ ਅੱਜ ਉਹਦੇ ਦਰਸ਼ਨ ਕਰਾਂਗੇ। ਸਭ ਦਾ ਧੰਨਵਾਦ, ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਵੀ ਇਹਨਾਂ ਕਰ ਰਹੇ ਹੋ। ਜੇ ਇਫ ਆਈ ਟੇਕ ਇਟ ਪਰਸਨਲੀ, ਇਫ ਯੂ ਡੋਨਟ ਮਾਈਂਡ ਸਪੀਕਿੰਗ ਇੰਗਲਿਸ਼, ਬਈ ਸ਼ੁਰੂ ਤੋਂ ਸੀਗਾ ਵੀ ਆਈ ਵਾਂਟ ਟੂ ਸੀ ਜਿਹੜੀ ਆਪਣੀਆਂ ਪਿਰਾਮਿਡਸ ਨੇ ਉੱਤੇ, ਅਤੇ ਉਹ ਪੂਰਾ ਕੀਤਾ ਪਿਛਲੇ ਸਾਲ। ਅਤੇ ਫਿਰ ਸੀਗਾ ਵੀ ਜਿੱਥੇ ਆਪਣੇ ਬਾਬਾ ਜੀ ਗੁਰੂ ਨਾਨਕ ਸਾਹਿਬ ਦੇਵ ਜੀ ਪੈਰ ਰੱਖੇ ਨੇ ਉਹ ਸੋਇਲ ਮੈਂ ਜਾ ਕੇ ਟੱਚ ਕਰਨਾ ਚਾਹੁੰਦਾ। ਦਿਲੋਂ ਹੈਗਾ ਵੀ ਜਿਵੇਂ ਸ਼ਰਧਾ ਹੈਗੀ ਵੀ ਉਹਨਾਂ ਉੱਥੋਂ ਦਾ ਜਾ ਕੇ ਮਿਲਣਾ ਦੇਖਣਾ ਪਰਸਨਲ ਹੈਗਾ। ਬਟ ਦਿਸ ਗਰੁੱਪ ਇਜ਼ ਗ੍ਰੇਟ। ਸੋ ਚੱਲਦੇ ਹਾਂ ਜੀ, ਆਪੜਦੇ ਹਾਂ, ਆਪ ਵੀ ਅਸੀਂ ਦਰਸ਼ਨ ਦੀਦਾਰੇ ਕਰਦੇ ਹਾਂ ਤੇ ਤੁਹਾਨੂੰ ਵੀ ਕਰਾਂਦੇ ਹਾਂ। ਹਾਂਜੀ, ਅਸੀਂ ਇਸ ਵੇਲੇ ਅੱਪੜ ਚੁੱਕੇ ਹਾਂ ਗੁਰਦੁਆਰਾ ਜਨਮ ਅਸਥਾਨ ਔਰ ਚੱਲੇ ਹਾਂ ਅਸੀਂ ਅੰਦਰ। ਸੋ ਤੁਹਾਨੂੰ ਵੀ ਦਰਸ਼ਨ ਦੀਦਾਰ ਕਰਾਉਂਦੇ ਹਾਂ। ਸਾਰੀਆਂ ਸੰਗਤਾਂ ਬਹੁਤ ਖੁਸ਼ ਨੇ ਇਸ ਵੇਲੇ, ਜਿੰਨੇ ਵੀ ਸਾਡੇ ਪੰਜਾਬੀ ਪਿਆਰੇ ਆਏ ਨੇ ਇੱਥੇ ਬਹੁਤ ਖੁਸ਼ ਨੇ, ਬਹੁਤ ਐਕਸਾਈਟਿਡ ਨੇ ਕਿਉਂਕਿ ਥਾਂ ਹੀ ਐਸੀ ਹੈ ਜਿੱਥੇ ਹਰ ਬੰਦਾ ਆ ਕੇ ਉਹਦੇ ਦਿਲ ਦੀ ਖੁਸ਼ੀ ਜਿਹੜੀ ਹੈ ਉਹ ਹੋਰ ਵੱਧ ਜਾਂਦੀ ਹੈ। ਸੋ ਚੱਲਦੇ ਹਾਂ ਜੀ ਅੰਦਰ।
ਜਿਹੜੀ ਕਿ ਜਿਹੜਾ ਪਹਿਲਾਂ ਜਿੱਥੇ ਬਾਬਾ ਜੀ ਦਾ ਪ੍ਰਕਾਸ਼ ਹੋਇਆ ਇਹ ਉਹੀ ਸਥਾਨ ਹੈ। ਇਹ ਉਸ ਭਾਈ ਸਾਹਿਬ ਇਹ ਉਸ ਟਾਈਮ ਦੀ ਹੈ, ਗੁਰੂ ਸਾਹਿਬ ਦੇ ਟਾਈਮ ਦੀ? ਹਾਂਜੀ ਹਾਂਜੀ, ਉਸ ਟਾਈਮ ਦੀ ਹੈ। ਯਾਨੀ ਕਿ ਇਹ ਉਹੀ ਕਮਰਾ ਜਿੱਥੇ ਬਾਬਾ ਜੀ ਪੈਦਾ ਹੋਏ। ਇਸ ਕਰਕੇ ਹੀ ਤਾਂ ਫਿਰ ਜਨਮ ਸਥਾਨ ਜਨਮ ਸਥਾਨ ਕਿਹਾ ਜਾਂਦਾ। ਸਾਧ ਸੰਗਤ ਜੀਓ, ਦੁਨੀਆ ਭਰ ਦੇ ਵਿੱਚ ਰਹਿ ਰਹੇ ਗੁਰੂ ਨਾਨਕ ਨਾਮ ਲੈਵਾ ਸੰਗਤਾਂ, ਗੁਰੂ ਨਾਨਕ ਦੇ ਗੁਰਸਿੱਖ ਰੋਜ਼ ਦਿਨ 'ਚ 2 ਵਾਰੀ ਅਰਦਾਸ ਕਰਦੇ ਹਨ ਕਿ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਛੁੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ। ਸੋ ਅੱਜ ਗੁਰੂ ਸਾਹਿਬ ਦੀ ਮਿਹਰ ਹੋਈ ਹੈ, ਇਹ ਕਿਰਪਾ ਹੋਈ ਹੈ, ਬਖਸ਼ਿਸ਼ ਹੋਈ ਹੈ ਜੋ ਆਪ ਸੰਗਤਾਂ ਅੱਜ ਉਸ ਵੇੜੇ 'ਚ ਉਸ ਸਥਾਨ ਤੇ ਪੁੱਜੀਆਂ ਹੋ ਜਿੱਥੇ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਪ੍ਰਕਾਸ਼ ਸਥਾਨ ਹੈ, ਜਿੱਥੇ ਦੁਨੀਆ ਦਾ ਹਰ ਇੱਕ ਸਿੱਖ ਆਉਣਾ ਚਾਹੁੰਦਾ ਹੈ। ਸੋ ਗੁਰੂ ਸਾਹਿਬ ਨੇ ਆਪ ਜੀ ਨੂੰ ਚੁਣਿਆ ਹੈ ਇਸ ਸਥਾਨ ਦੇ ਦਰਸ਼ਨਾਂ ਲਈ ਔਰ ਆਪ ਇੱਥੇ ਪਹੁੰਚੇ ਹੋ। ਸੋ ਕੋਟਾਨ ਕੋਟ ਸ਼ੁਕਰਾਨਾ ਗੁਰੂ ਸਾਹਿਬ ਦਾ ਪ੍ਰਕਾਸ਼ ਇਸ ਪਾਵਨ ਪਵਿੱਤਰ ਸਥਾਨ ਤੇ 15 ਅਪ੍ਰੈਲ 1469 ਨੂੰ ਹੋਇਆ ਸੀ। ਸੋ ਆਪ ਜੀ ਦੇ ਪ੍ਰਕਾਸ਼ ਸਮੇਂ ਇਸ ਨਗਰ ਦਾ ਨਾਮ ਰਾਏ ਭੋਏ ਦੀ ਤਲਵੰਡੀ ਸੀ, ਜਿਹਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਵਜੋਂ ਇਹਨਾਂ ਦੇ ਇਹਤਰਾਮ ਦੇ ਵਿੱਚ, ਇਹਨਾਂ ਦੇ ਪ੍ਰੇਮ ਕਰਕੇ ਇਸ ਸਥਾਨ ਦਾ ਨਾਮ ਨਾਨਕ ਆਣਾ ਰੱਖਿਆ ਗਿਆ, ਜਿਹਨੂੰ ਅੱਜ ਆਪਾਂ ਸਾਰੇ ਨਨਕਾਣਾ ਸਾਹਿਬ ਦੇ ਨਾਮ ਤੋਂ ਜਾਣਦੇ ਹਾਂ। ਸੋ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਤੋਂ ਬਾਅਦ ਇੱਥੇ ਕੁਝ ਸਮਾਂ ਗੁਰੂ ਸਾਹਿਬ ਨੇ ਗੁਜ਼ਾਰਿਆ। ਇੱਥੇ ਉਹਨਾਂ ਨੇ ਬਚਪਨ ਦੇ ਆਪਣੇ ਦਿਨ ਬਤੀਤ ਕੀਤੇ ਔਰ ਗੁਰੂ ਸਾਹਿਬ ਦੇ ਬਚਪਨ ਨਾਲ ਰਿਲੇਟਡ ਇੱਥੇ 5 ਅਸਥਾਨ ਹੋਰ ਵੀ ਨੇ, ਜਿੱਥੇ ਅਗਰ ਆਪ ਜੀ ਪਾਸ ਸਮਾਂ ਹੋਏ ਤਾਂ ਉਹਨਾਂ ਸਥਾਨਾਂ ਦੇ ਦਰਸ਼ਨ ਜ਼ਰੂਰ ਕਰਿਆ ਜੀ। ਗੁਰੂ ਸਾਹਿਬ ਦਾ ਇੱਥੇ ਪਾਂਦੇ ਪਾਸ ਪੜ੍ਹਨ ਗਏ ਸਨ, ਜਿੱਥੇ ਆਪ ਜੀ ਨੇ ਤਖਤੀ ਲਿਖੀ ਪਾਂਦੇ ਪਾਸ ਪੜ੍ਹਨ ਗਏ ਸਨ, ਉਹ ਗੁਰੂ ਅਸਥਾਨ ਗੁਰਦੁਆਰਾ ਪੱਟੀ ਸਾਹਿਬ ਬਣਿਆ। ਔਰ ਜਿੱਥੇ ਆਪ ਜੀ ਆਪਣੇ ਹਮ ਉਮਰ ਬਾਲਕਾਂ ਨਾਲ ਖੇਡਿਆ ਕਰਦੇ ਸਨ, ਉਹ ਗੁਰਦੁਆਰਾ ਬਾਲਾ ਸਾਹਿਬ ਦੇ ਨਾਮ ਤੋਂ ਜਾਣਦੇ ਨੇ। ਗੁਰੂ ਸਾਹਿਬ ਦੇ ਪਿਤਾ ਜੀ ਮਹਿਤਾ ਕਲਿਆਣ ਦਾਸ ਇੱਕ ਸਰਕਾਰੀ ਪਟਵਾਰੀ ਸਨ। ਉਹਨਾਂ ਦੀ ਆਪਣੀਆਂ ਜ਼ਮੀਨਾਂ ਸਨ, ਆਪਣੇ ਖੇਤ ਸਨ, ਆਪਣੇ ਪਸ਼ੂ ਨਾਲ ਪਾਲੇ ਹੋਏ ਸਨ, ਮੱਝਾਂ ਗਾਵਾਂ ਸਨ। ਸੋ ਗੁਰੂ ਸਾਹਿਬ ਜਦੋਂ ਥੋੜ੍ਹੇ ਜਿਹੇ ਛੋਟੀ ਜੀ ਸਕੂਲ ਦੀ ਉਮਰ ਤੋਂ ਵੱਡੇ ਹੋਏ ਤੇ ਪਰਿਵਾਰਕ ਡਿਊਟੀਆਂ ਨਿਭਾਉਂਦੇ ਹੋਏ ਉਹਨਾਂ ਮੱਝਾਂ ਗਾਵਾਂ ਨੂੰ ਚਾਰਦੇ ਸਨ। ਸੋ ਇੱਕ ਵਾਰ ਇਸ ਤਰ੍ਹਾਂ ਹੋਇਆ ਕਿ ਆਪ ਜੀ ਇੱਕ ਜੜ ਦੇ ਥੱਲੇ ਬੈਠ ਕੇ, ਮੱਝਾਂ ਚਰਦੀਆਂ ਪਈਆਂ ਨੇ, ਆਪ ਜੀ ਇੱਕ ਜੜ ਥੱਲੇ ਵਣ ਦੇ ਦਰਖਤ ਥੱਲੇ ਬੈਠ ਕਰਕੇ ਪਰਮਾਤਮਾ ਦੀ ਬੰਦਗੀ ਕਰਦੇ ਸਨ। ਆਪ ਜੀ ਦੀ ਅੱਖ ਲੱਗੀ, ਸੂਰਜ ਘੁੰਮਿਆ ਆਪ ਜੀ ਦੇ ਚਿਹਰੇ ਤੇ ਧੁੱਪ ਆਈ ਤੇ ਸਪਨੇ ਆ ਕੇ ਫਨੀਰ ਸਪਨੇ ਆ ਕੇ ਛਾਂ ਕਰਦੇ ਸੀ ਆਪ ਜੀ ਦੇ ਚਿਹਰੇ ਤੇ। ਸੋ ਜਿੱਥੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਤੇ ਉਸ ਸਪਨੇ ਛਾਂ ਕੀਤੀ, ਉਹ ਗੁਰਦੁਆਰਾ ਮਾਲਜੀ ਸਾਹਿਬ ਦੇ ਨਾਮ ਤੋਂ ਆਪਾਂ ਜਾਣਦੇ ਹਾਂ। ਗੁਰੂ ਸਾਹਿਬ ਇੱਥੋਂ ਹੀ ਪਿਤਾ ਜੀ ਪਾਸੋਂ ਬਿਜ਼ਨਸ ਕੰਮ ਕਰਨ ਵਾਸਤੇ 20 ਰੁਪਏ ਲੈ ਕੇ ਸੱਚਾ ਸੌਦਾ ਕਰਨ ਗਏ ਸਨ। ਸੋ ਜੋ ਸੱਚਾ ਸੌਦਾ ਕੀਤਾ ਆਪ ਸਭ ਭਲੀ-ਭਾਂਤ ਜਾਣਦੇ ਹੋ। ਜਦੋਂ ਵਾਪਸ ਆਏ ਸਨ ਤੇ ਮਨ 'ਚ ਖਿਆਲ ਆਇਆ ਕਿ ਪਿਤਾ ਜੀ ਗੁੱਸੇ ਹੋਣਗੇ, ਮੈਂ 20 ਰੁਪਏ ਸਪੈਂਡ ਕਰ ਆਇਆ, ਖਰਚ ਕਰ ਆਇਆ। ਸੋ ਆਪ ਜੀ ਇੱਕ ਹੋਰ ਸਥਾਨ ਤੇ ਬੈਠ ਗਏ ਸਨ। ਉਹ ਉੱਥੇ ਵੀ ਵਣ ਦਾ ਦਰਖਤ ਸੀਗਾ, ਉਹ ਜੋ ਦਰਖਤ ਸੀ ਝੁਕਿਆ ਹੋਇਆ ਸੀ, ਇਸ ਕਰਕੇ ਉਸ ਸਥਾਨ ਦਾ ਨਾਮ ਗੁਰਦੁਆਰਾ ਤੰਬੂ ਸਾਹਿਬ ਹੈ। ਸੋ ਇਹ ਸਥਾਨ ਸਾਰੇ ਨਨਕਾਣਾ ਸਾਹਿਬ 'ਚ ਮੌਜੂਦ ਹਨ ਔਰ ਲਗਭਗ 1.5 ਕਿਲੋਮੀਟਰ ਦੇ ਅੰਦਰ ਹੀ ਹਨ। ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਥਾਨ ਦੇ ਦਰਸ਼ਨਾਂ ਵਾਸਤੇ ਪੰਚਮ ਪਿਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਔਰ 6ਵੇਂ ਪਾਤਸ਼ਾਹ ਸਾਹਿਬ ਤੋਂ ਹਰਗੋਬਿੰਦ ਸਾਹਿਬ ਮਹਾਰਾਜ ਵੀ ਇੱਥੇ ਆਏ ਸਨ। ਉਹਨਾਂ ਦਾ ਸਥਾਨ ਵੀ ਇੱਥੇ ਮੌਜੂਦ ਨੇ। ਆਪ ਜੀ ਪਾਸ ਸਮਾਂ ਹੋਏ ਤਾਂ ਉਹਨਾਂ ਸਥਾਨਾਂ ਦੇ ਜ਼ਰੂਰ ਦਰਸ਼ਨ ਕਰਿਆ ਜੀ। ਜੀ ਅਸੀਂ ਇਸ ਟਾਈਮ ਮੌਜੂਦ ਆ ਜਿਹੜਾ ਜਣ ਦਾ ਦਰਖਤ ਹੈ ਗੁਰਦੁਆਰਾ ਜਨਮ ਸਥਾਨ ਦੇ ਅੰਦਰ। ਇਹਦੇ ਬਾਰੇ, ਇਹਦੀ ਤਾਰੀਖੀ ਹੈਸੀਅਤ ਦੇ ਬਾਰੇ ਜਾਣਨ ਲਈ ਅਸੀਂ ਇਸ ਟਾਈਮ ਮੌਜੂਦ ਆ ਗਿਆਨੀ ਦਇਆ ਸਿੰਘ ਸਾਹਿਬ ਦੇ ਨਾਲ। ਉਹ ਸਾਨੂੰ ਦੱਸਣਗੇ ਕਿ ਇਹਦੀ ਤਾਰੀਖੀ ਹੈਸੀਅਤ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਅਸੀਂ ਗੁਰਦੁਆਰਾ ਜਨਮ ਸਥਾਨ ਜੀ ਦੇ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਰਹੇ ਹਾਂ ਔਰ ਗੁਰੂ ਨਾਨਕ ਦੇ ਘਰ ਦੇ ਵਿਹੜੇ 'ਚ ਜੋ ਜਣ ਦਾ ਦਰਖਤ ਮੌਜੂਦ ਹੈ ਉਹਦੇ ਥੱਲੇ ਆਪਾਂ ਖੜੇ ਹਾਂ। ਇਹ ਜੋ ਜਣ ਦਾ ਦਰਖਤ ਹੈ ਇਹ ਇਕੱਲੇ ਜਣ ਦਾ ਦਰਖਤ ਹੈ, ਪਰ ਇਹਦੇ ਨਾਲ ਸਿੱਖਾਂ ਦੀ ਭਾਵਨਾਵਾਂ ਜੁੜੀਆਂ ਹਨ। ਇਹਦੇ ਨਾਲ ਇੱਕ ਬਹੁਤ ਵੱਡੀ ਸ਼ਹੀਦੀ ਦੀ ਇੱਕ ਲਾਜਵਾਬ ਦਾਸਤਾਨ ਜੁੜੀ ਹੈ। ਜਦੋਂ ਸਿੱਖ ਰਾਜ ਖਤਮ ਹੋਇਆ, ਮਹੰਤ ਗੋਰਿਆਂ ਦੀ ਸਰਕਾਰ ਦੇ ਸਮੇਂ ਗੁਰੂ ਅਸਥਾਨਾਂ ਤੇ ਬੈਠ ਕਰਕੇ ਗੁਰੂ ਅਸਥਾਨਾਂ ਦੀ ਬੇਅਦਬੀ ਕਰਨ ਲੱਗ ਪਏ ਸਨ। ਤਦ ਗੁਰੂ ਦੇ ਲਾਲਾ ਨੇ ਬਹੁਤ ਵਾਰੀ ਇਹਨਾਂ ਨੂੰ ਆਪਣੇ ਕਰਤੂਤਾਂ ਤੋਂ ਮਨਾ ਕੀਤਾ, ਪਰ ਇਹ ਬਾਜ਼ ਨਹੀਂ ਸੀ ਆਉਂਦੇ। ਫੈਸਲਾ ਹੋਇਆ ਕਿ ਗੁਰੂ ਅਸਥਾਨ ਤੋਂ ਇਹਨਾਂ ਮੰਤਰਾਂ ਨੂੰ ਕੱਢਿਆ ਜਾਵੇ ਤਾਂ ਜੋ ਗੁਰੂ ਘਰ ਦੀ ਹੋ ਰਹੀ ਬੇਅਦਬੀ ਨੂੰ ਠੱਲ ਪਵੇ। ਸੋ ਭਾਈ ਲਛਮਣ ਸਿੰਘ ਦੀ ਅਗਵਾਈ ਹੇਠ
ਲਗਭਗ 200 ਗੁਰੂ ਨਾਨਕ ਦੇ ਪ੍ਰੇਮੀ, ਗੁਰੂ ਨਾਨਕ ਦੇ ਜਾਂਬਾਜ਼ ਇਸ ਸਥਾਨ ਤੇ ਪਹੁੰਚੇ। ਅੰਗਰੇਜ਼ਾਂ ਦੀ ਦਿੱਤੀਆਂ ਬੰਦੂਕਾਂ ਦੇ ਨਾਲ ਔਰ ਆਪਣੇ ਕੋਲ ਉਹਨਾਂ ਦੇ ਆਏ ਹੋਏ ਹਥਿਆਰ ਔਰ ਜੋ ਉਹਨਾਂ ਗੁੰਡੇ ਪਾਲੇ ਹੋਏ ਸਨ, ਉਹਨਾਂ ਨੇ ਅੰਮ੍ਰਿਤ ਵੇਲੇ ਦੇ ਸਮੇਂ ਭਾਈ ਲਛਮਣ ਸਿੰਘ ਅਤੇ ਇਹਨਾਂ ਦੇ ਜਥੇ ਉੱਪਰ ਹਮਲਾ ਕੀਤਾ, ਇਹਨਾਂ ਤੇ ਗੋਲੀਆਂ ਚਲਾਈਆਂ ਔਰ ਉਸ ਤੋਂ ਬਾਅਦ ਇਹਨਾਂ ਤੇ ਤਲਵਾਰਾਂ, ਗੰਡਾਸਿਆਂ, ਬਾਲਿਆਂ, ਨੇਜ਼ਿਆਂ, ਬਰਛਿਆਂ ਨਾਲ ਹਮਲਾ ਕਰਕੇ ਇਹਨਾਂ 200 ਸਿੰਘਾਂ ਨੂੰ ਸ਼ਹੀਦ ਕੀਤਾ। ਜਿਸ ਜੰਡ ਦੇ ਥੱਲੇ ਆਪਾਂ ਮੌਜੂਦ ਹਾਂ, ਇਸ ਜੰਡ ਨਾਲ ਭਾਈ ਲਛਮਣ ਸਿੰਘ ਨੂੰ ਜਿਉਂਦੇ ਹੀ ਪੁੱਠਾ ਲਟਕਾ ਕੇ ਅੱਗ ਲਾ ਕੇ ਸ਼ਹੀਦ ਕੀਤਾ ਔਰ ਇਹ 200 ਸਿੰਘਾਂ ਦਾ ਇਸ ਤਰ੍ਹਾਂ ਸ਼ਹੀਦੀਆਂ ਹੋਈਆਂ। ਔਰ ਮੇਰੇ ਨਾਲ ਹੀ ਉਹ ਸ਼ਹੀਦੀ ਸਥਾਨ ਮੌਜੂਦ ਹੈ ਜਿੱਥੇ ਇਹਨਾਂ 200 ਸਿੰਘਾਂ ਦਾ ਅੰਗੀਠਾ ਸਾਹਿਬ ਤਿਆਰ ਕੀਤਾ ਗਿਆ, ਇਹਨਾਂ 200 ਸਿੰਘਾਂ ਦਾ ਸੰਸਕਾਰ ਕੀਤਾ ਗਿਆ। ਸੋ ਇਸ ਤਰ੍ਹਾਂ ਇਹ ਜੋ ਸ਼ਹੀਦੀਆਂ ਹੋਈਆਂ ਔਰ ਗੁਰੂ ਅਸਥਾਨ ਆਜ਼ਾਦ ਹੋਇਆ। ਇਹ ਜੰਡ ਜੋ ਕੇਵਲ ਜੰਡ ਸੀਗਾ, ਅੱਜ ਸਿੱਖ ਧਰਮ ਦੇ ਵਿੱਚ ਇਹਨੂੰ ਜੰਡ ਸਾਹਿਬ ਕਹਿ ਕੇ ਬੁਲਾਇਆ ਜਾਂਦਾ ਹੈ, ਕਿਉਂਕਿ ਇਹਦੇ ਨਾਲ ਇੱਕ ਲਾਜ਼ਵਾਲ ਸ਼ਹੀਦੀ ਦਾਸਤਾਨ ਜੁੜੀ ਹੋਈ ਹੈ। ਬੋਲਦਿਆਂ ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਜੀ ਦਾ ਕਲਾਮ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਇਸ ਵੇਲੇ ਅਸੀਂ ਅੱਪੜ ਚੁੱਕੇ ਹਾਂ ਗੁਰਦੁਆਰਾ ਬਾਲੀਲਾ ਔਰ ਇਹ ਗੁਰਦੁਆਰਾ ਬਾਲੀਲਾ ਉਸੇ ਹੀ ਥਾਂ ਤੇ ਬਣਾਇਆ ਗਿਆ ਹੈ ਜਿੱਥੇ ਬਾਬਾ ਨਾਨਕ ਸਰਕਾਰ ਨਿੱਕੇ ਹੁੰਦਿਆਂ ਖੇਡਦੇ ਸਨ ਬਾਕੀ ਬੱਚਿਆਂ ਦੇ ਨਾਲ। ਸੋ ਬੜਾ ਹਿਸਟੋਰਿਕ ਗੁਰਦੁਆਰਾ ਹੈ, ਇਹ ਵੀ ਵਿਜ਼ਿਟ ਕਰਾਉਂਦੇ ਹਾਂ ਤੁਹਾਨੂੰ। ਗੁਰਦੁਆਰਾ ਪੱਟੀ ਸਾਹਿਬ ਔਰ ਗੁਰਦੁਆਰਾ ਪੱਟੀ ਸਾਹਿਬ ਉਹੀ ਥਾਂ ਹੈ ਜਿੱਥੇ ਬਾਬਾ ਨਾਨਕ ਸਰਕਾਰ ਨੇ 6 ਸਾਲ ਦੀ ਏਜ ਦੇ ਵਿੱਚ ਇੱਥੋਂ ਤਾਲੀਮ ਹਾਸਲ ਕੀਤੀ ਔਰ ਜਿਨ੍ਹਾਂ ਤੋਂ ਤਾਲੀਮ ਹਾਸਲ ਕੀਤੀ ਉਹਨਾਂ ਦੇ ਵਿੱਚ ਪੰਡਿਤ ਗੋਪਾਲ ਦਾਸ, ਪੰਡਿਤ ਬ੍ਰਿਜ ਲਾਲ ਐਂਡ ਮੌਲਵੀ ਕੁਤਬੁੱਦੀਨ। ਉਹਨਾਂ ਨੇ ਕਿਹੜੀ ਲੈਂਗੁਏਜਸ ਦੀ ਇੱਥੋਂ ਤਾਲੀਮ ਹਾਸਲ ਕੀਤੀ, ਉਹਦੇ ਵਿੱਚ ਹੈ ਹਿੰਦੀ, ਸੰਸਕ੍ਰਿਤ ਐਂਡ ਪਰਸ਼ੀਅਨ। ਸੋ ਇਸ ਗੁਰਦੁਆਰੇ ਦੇ ਦਰਸ਼ਨ ਸਾਰੇ ਦੋਸਤ ਕਰਦੇ। ਹਾਂਜੀ, ਇਸ ਵੇਲੇ ਅਸੀਂ ਅੱਪੜ ਚੁੱਕੇ ਹਾਂ ਗੁਰਦੁਆਰਾ ਤੰਬੂ ਸਾਹਿਬ। ਤੰਬੂ ਸਾਹਿਬ ਉਹੀ ਤਾਰੀਖੀ ਸਥਾਨ ਜਿੱਥੇ ਬਾਬਾ ਗੁਰੂ ਨਾਨਕ ਸਰਕਾਰ 20 ਰੁਪਏ ਦਾ ਲੰਗਰ ਜਦੋਂ ਲੋਕਾਂ ਨੂੰ ਚਖਾ ਕੇ ਆਉਂਦੇ ਆ
ਤੇ ਇੱਥੇ ਆ ਕੇ ਬੈਠਦੇ ਆ। ਤੁਹਾਨੂੰ ਵਣ ਦੇ ਦਰਖਤ ਦੇ ਥੱਲੇ ਵੀ ਲੈ ਜਾਵਾਂਗੇ ਜਿੱਥੇ ਆਪ ਸਰਕਾਰ ਬੈਠੇ ਸਨ, ਤੇ ਪਹਿਲੇ ਅੱਗੇ ਚੱਲਦੇ ਆ ਤੇ ਫਿਰ ਅਸੀਂ ਘੁੰਮ ਕੇ ਤੇ ਆਉਂਦੇ ਆ ਵਣ ਦੇ ਉਹ ਦਰਖਤ ਤੁਹਾਨੂੰ ਦਿਖਾਉਂਦੇ ਆ ਜਿੱਥੇ ਨਾਨਕ ਸਰਕਾਰ ਬੈਠੇ। ਦੇਖ ਹੁੰਦਾ ਵੀ ਚਪੇੜਾ ਮਾਰੀ ਇੱਥੇ ਜਗ੍ਹਾ ਕਾਵੜ ਆਣੀ ਸੀ। My mom was telling us to go here. ਉਹ ਵੀ ਲੱਗਾ ਕਿ ਵਿਆਹ No, get you if you want to go. I I don't know. ਜੀ ਤੁਸੀਂ ਦੱਸੋ ਪੱਤੇ ਕਿਉਂ ਤੋੜ ਰਹੇ ਹੋ? ਇਹ ਕੀ ਸਾਡਾ ਕਰੋਗੇ? ਪਵਿੱਤਰ ਸਥਾਨ ਹੈ ਜਿੱਥੇ ਗੁਰੂ ਜੀ ਆ ਕੇ ਬੈਠੇ ਸੀ, ਸੋ ਇਹ ਪੱਤੇ ਮੈਂ ਲਿਜਾ ਕੇ ਤੇ ਰੱਖੋ। ਓਕੇ। ਹਾਂਜੀ, ਇਸ ਵੇਲੇ ਅਸੀਂ ਅੱਪੜ ਚੁੱਕੇ ਹਾਂ ਗੁਰਦੁਆਰਾ ਸੱਚਾ ਸੌਦਾ। ਚੂੜਕਾਨਾ ਮੰਡੀ ਇੱਥੇ ਹੀ ਹੁੰਦੀ ਸੀ ਔਰ ਇਸ ਥਾਂ ਤੇ ਬਾਬਾ ਨਾਨਕ ਸਰਕਾਰ ਨੇ ਆ ਕੇ ਬੈਠੇ ਸਨ ਜਦੋਂ 20 ਰੁਪਏ ਦਾ ਇੱਥੋਂ ਟ੍ਰੇਡ ਦੀ ਗਰਜ਼ ਨਾਲ ਆਇਆ ਸੀ ਕਿ ਕੁਝ ਖਰੀਦ ਕੇ ਲੈ ਜਾਵਾਂਗੇ ਤੇ ਅੱਗੇ ਕੋਈ ਦੁਕਾਨਦਾਰੀ ਕਰਾਂਗੇ। ਤੇ ਉਹ ਫਿਰ ਸੌਦਾ ਜਿਹੜਾ ਕੀਤਾ ਸੀ, ਇੱਥੇ ਜਿਹੜੇ ਭੁੱਖੇ ਨੰਗੇ ਸੰਤ ਫਕੀਰ ਤੇ ਸਾਰੇ ਬੈਠੇ ਸਨ, ਇੱਥੇ ਉਹਨਾਂ ਨੂੰ ਸਾਰਾ ਲੰਗਰ ਖਵਾਤਾ ਸੀ। ਉਹ 20 ਦੇ 20 ਰੁਪਏ ਤੇ ਕੁਝ ਜਿਹੜੇ ਵਿੱਚੋਂ ਬਚਦੇ ਸਨ ਪੈਸੇ ਉਹ ਬਾਕੀ ਦੇ ਕੇ ਵੀ ਗਏ ਸਨ ਉਹਨਾਂ ਨੂੰ ਕਿ ਤੁਸੀਂ ਇਹਦਾ ਲੰਗਰ ਕਰ ਲਓ। ਸੋ 20 ਰੁਪਏ ਦੇ ਲੰਗਰ ਜਿਸ ਥਾਂ ਤੇ ਕੀਤਾ ਸੀ, ਇਹ ਗੁਰਦੁਆਰਾ ਸਾਹਿਬ ਉਸੇ ਹੀ ਥਾਂ ਬਣਿਆ ਹੋਇਆ ਹੈ। ਤੇ ਇਹਦੇ ਇਤਿਹਾਸ ਦੇ ਬਾਰੇ ਹੋਰ ਮਜ਼ੀਦ ਡਿਟੇਲ ਦੇ ਵਿੱਚ ਤੁਹਾਨੂੰ ਗਿਆਨੀ ਸਾਹਿਬ ਵੀ ਦੱਸਣਗੇ। ਉਹ ਸਾਹਮਣੇ ਖੜੇ ਨੇ ਬਹੁਤ ਖੂਬਸੂਰਤ ਤਰੀਕੇ ਨਾਲ, ਬੜੇ ਸੋਹਣੇ ਢੰਗ ਨਾਲ ਦੱਸਣਗੇ। ਇੰਨੀ ਤੇਜ਼ੀ ਤਸਵੀਰ ਕਿ ਭੁੱਖੇ ਵੀ ਨਹੀਂ, ਸਪੀਡ ਹੋਏ ਤੇ ਐਸੀ ਕਰਤੇ ਹੀ ਸਿੱਖ ਰਹੇ। ਨਹੀਂ ਜੀ ਮੈਂ ਤੁਹਾਡੇ ਤੋਂ ਸਿੱਖਿਆ। ਇੰਜ ਇਕੱਠੇ ਹੋਏ ਜਿਵੇਂ ਠੰਡ ਦੇ ਵਿੱਚ ਬੰਦਾ ਇਕੱਠਾ ਹੋ ਉਧਰ ਲੋਈ ਵੀ ਨਾਲ ਚਾਹੀਦੀ ਆ। ਆਓ ਜੀ, ਆ ਜਾਈਏ ਜਨਾਬ। ਆਓ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਇਆਂ ਨੂੰ ਜੀ ਸਾਰੀ ਸੰਗਤ ਨੂੰ। ਜੀ ਬਾਬੂ ਠੀਕ ਹੈ ਬਾਈ, ਚੰਗੀ ਸਿੱਖਾਂ ਠੀਕ ਹੈ। ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਜੋਗਿੰਦਰ ਜੀ ਹੋਰਾਂ ਦਾ। ਹਾਂਜੀ, ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਬੇਲੀਓ, ਇਹ ਸੀ ਅੱਜ ਦੀ ਯਾਤਰਾ। ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਕੁਝ ਹੋਰ ਤੁਸੀਂ ਐਡ ਕਰਾਉਣਾ ਚਾਹੁੰਦੇ ਹੋ, ਕੁਝ ਸੁਜੈਸ਼ਨਸ ਦੇਣਾ ਚਾਹੁੰਦੇ ਹੋ ਕਿ ਅਸੀਂ ਇਸ ਕੰਟੈਂਟ ਨੂੰ ਹੋਰ ਕਿਵੇਂ ਚੰਗਾ ਕਰ ਸਕਦੇ ਹਾਂ, ਤੇ ਲਾਜ਼ਮੀ ਕਮੈਂਟਸ ਰਾਹੀਂ ਸਾਨੂੰ ਦੱਸੋ। ਮਿਲਦੇ ਹਾਂ ਅਗਲੀ ਕਿਸੇ ਯਾਤਰਾ ਦੇ ਨਾਲ। ਇੰਨਾ ਹੀ ਸੱਜਣਾ ਬੇਲੀਆਂ ਦੇ ਨਾਲ। ਰੱਬ ਰੱਖ।